With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हों ने सिक्खी दिया तो बेड़ा गर्क किया है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜੇ ਅਹਿਮ ਇਸ਼ੂ ਸਾਂਝੇ ਕਰਨ ਜਾ ਰਹੇ ਹੋ? ਦੇਖੋ ਬਹੁਤ ਵਾਰ ਜਿਹੜੀਆਂ ਜਾਣਕਾਰੀਆਂ ਅੱਡ-ਅੱਡ ਹਲਕਿਆਂ ਤੋਂ ਮਿਲਦੀਆਂ ਨੇ, ਕੁਝ ਤਾਂ ਜਿਵੇਂ ਕੁਝ ਇਨਫੋਰਮੇਸ਼ਨ ਜਿਹੜੀ ਡੀਕਲਾਸੀਫਾਈ ਹੁੰਦੀ ਹੈ ਜੀ, ਜਿਵੇਂ ਜੂਨ 84 ਦੇ ਹਵਾਲੇ ਨਾਲ ਇੰਗਲੈਂਡ ਤੋਂ ਮਾਰਗਰੇਟ ਥੈਚਰ ਦਾ ਕੀ ਰੋਲ ਰਿਹਾ ਸਾਹਮਣੇ ਆਇਆ। ਬਹੁਤ ਸਾਰੀ ਮਿਸ ਇਨਫੋਰਮੇਸ਼ਨ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਨੂੰ ਰਿਝਾਉਣ ਲਈ ਜਾਂ ਉਹਨਾਂ ਦੀ ਪੇਰੋਲ ਵਾਲੇ ਲੇਖਕ ਜਿਹੜੇ ਨੇ ਸਮੇਂ-ਸਮੇਂ ਇਹ ਮਿਸ ਇਨਫੋਰਮੇਸ਼ਨ ਕਿ ਕਿਵੇਂ ਪਾਕਿਸਤਾਨ ਨੇ ਸਿੱਖ ਆਜ਼ਾਦੀ ਲਹਿਰ ਨੂੰ ਖੜਾ ਕੀਤਾ, ਜਨਰਲ ਸੁਬੇਗ ਸਿੰਘ ਦੇ ਨਾਲ ਰਾਬਤਾ ਸੀ, ਸੰਤ ਪਿੰਡਰਾਂ ਵਾਲਿਆਂ ਦੇ ਨਾਲ ਸੀ, ਅੰਦਰ ਵਾਇਰਲੈਸ ਸੈੱਟ ਸੀ, ਉਹਨਾਂ ਨੇ ਖਾਲਿਸਤਾਨ ਐਲਾਨਣਾ ਸੀ ਔਰ ਦਿਸ ਦੈਟ, ਔਰ ਜਿਵੇਂ ਸਾਰੀ ਖਾਲਿਸਤਾਨੀ ਲਹਿਰ ਔਰ ਦੂਜੀ ਜਿਹੜੀ ਹੈ ਉਹ ਖੜੀ ਪਾਕਿਸਤਾਨ ਨੇ ਕੀਤੀ ਹੋਏ 82-83 ਦੌਰ 'ਚ। ਪਰ ਜਦੋਂ ਤੁਸੀਂ ਇਹਨਾਂ ਦੇ ਡਾਇਰੈਕਟ ਸੋਰਸ ਤੱਕ ਜਾਂਦੇ ਹੋ, ਜਿਹੜੇ ਲੋਕ ਇਨਸਾਈਡ ਡਿਪਲੋਮੇਸੀ 'ਚ ਇਨਵੋਲਵ ਔਰ ਕਿਵੇਂ ਇਹ ਸਾਰੇ ਨੂੰ ਹੈਂਡਲ ਕਰਦੇ ਰਹੇ ਨੇ, ਉਹਨਾਂ ਦੀ ਪਿਕਚਰ ਕੀ ਹੈ। ਸੋ ਅੱਜ ਕੱਲ੍ਹ ਇੱਕ ਚੰਗਾ ਰੁਝਾਨ ਵੀ ਹੈ ਕਿਉਂਕਿ ਜਿੰਨੇ ਕੁ ਲੋਕ ਰਿਟਾਇਰ ਹੁੰਦੇ ਨੇ ਔਰ ਕੁਝ ਸਮੇਂ ਬਾਅਦ ਉਹ ਆਪਣੇ ਐਕਸਪੀਰੀਅੰਸ ਦੇ ਲਿਹਾਜ਼ ਦੇ ਉੱਤੇ ਕੋਈ ਕਿਤਾਬ ਲਿਖਦੇ ਨੇ। ਸਾਰੀ ਜਾਣਕਾਰੀ ਤਾਂ ਉਹਦੇ 'ਚ ਠੀਕ ਨਹੀਂ ਹੁੰਦੀ, ਪਰ ਤੁਸੀਂ ਉਹਦੇ 'ਚੋਂ ਜਿਹਨੂੰ ਕਹਿੰਦੇ ਹੋ ਵੀ ਬਿਟਵੀਨ ਦਾ ਲਾਈਨਸ ਪੜ੍ਹ ਸਕਦੇ ਹੋ। ਔਰ ਇੱਕ ਕਿਤਾਬ ਜਿਹੜੀ ਪਬਲਿਸ਼ ਹੋਈ ਹੈ ਉਸ ਦਾ ਨਾਂ ਹੈ ਲਾਈਫ ਇਨ ਡਿਪਲੋਮੇਸੀ। ਇਹ ਕਿਤਾਬ ਲਿਖਣ ਵਾਲਾ ਫਾਰਮਰ ਇੰਡੀਅਨ ਫੋਰਨ ਸੈਕਟਰੀ ਜਿਹੜਾ 1982 ਤੋਂ 85 ਤੱਕ ਰਿਹਾ। ਫੋਰਨ ਸੈਕਟਰੀ ਆਲਮੋਸਟ ਫੋਰਨ ਮਿਨਿਸਟਰ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਜਿੰਨੀਆਂ ਡੀਲ ਸਾਈਨ ਹੁੰਦੀਆਂ ਨੇ ਜਾਂ ਐਗਰੀਮੈਂਟ ਤਿਆਰ ਕਰਦੇ ਨੇ ਉਹੀ ਕਰਦੇ ਨੇ, ਫੋਰਨ ਮਿਨਿਸਟਰ ਦਾ ਦਸਤਖਤ ਕਰਦੇ ਨੇ। ਇਹਦਾ ਨਾਂ MK ਰਸਗੋਤਰਾ। ਇਹ ਉਸ ਕਰੂਸ਼ਲ ਪੀਰੀਅਡ 'ਚ ਇੰਡੀਆ ਦਾ ਫੋਰਨ ਸੈਕਟਰੀ ਸੀ 1982 ਤੋਂ 1985 ਤੱਕ, ਜਦੋਂ ਕਿ ਪੰਜਾਬ ਦੇ ਵਿੱਚ ਸਾਰੀ ਮੂਵਮੈਂਟ ਚੱਲੀ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਪਾਕਿਸਤਾਨ ਦਾ ਉਹਦੇ 'ਚ ਕੀ ਰੋਲ ਹੋ ਸਕਦਾ ਜਿਹੜਾ ਕਿ ਬਲੇਮ ਕਰਦੇ ਨੇ। ਪਰ ਇਹ ਜਿਹੜੀ ਕਿਤਾਬ ਆਈ ਸਾਹਮਣੇ ਹੁਣੇ 92 ਸਾਲ ਦਾ ਹੈ ਮਿਸਟਰ ਰਸਗੋਤਰਾ, ਔਰ ਇਸ ਦੀ ਕਿਤਾਬ ਅਜੇ ਡੀਟੇਲ ਤਾਂ ਸਾਹਮਣੇ ਨਹੀਂ ਆਈ, ਇਹਦੀ ਆਟੋਬਾਇਓਗ੍ਰਾਫੀ ਟਾਈਪ ਹੈ। ਪਰ ਉਹਦੇ 'ਚ 2-3 ਚੀਜ਼ਾਂ ਜਿਹੜੀਆਂ ਸਪਸ਼ਟ ਹੋਈਆਂ। ਇੱਕ ਤਾਂ ਇਹ ਹੈ ਕਿ ਭਾਰਤ ਤਾਂ ਪਾਕਿਸਤਾਨ ਦੇ ਨਾਲ ਨੋ ਵਾਰ ਟ੍ਰੀਟੀ ਸਾਈਨ ਕਰ ਰਿਹਾ ਸੀ ਮਈ ਤੱਕ, ਔਰ ਉਹਦਾ ਪੂਰਾ ਡਰਾਫਟ ਤਿਆਰ ਹੋ ਚੁੱਕਾ ਸੀ। ਔਰ ਇਹਦੇ ਮੁਤਾਬਕ ਪਾਕਿਸਤਾਨ ਦਾ ਜ਼ਿਆਉਲ ਹੱਕ ਈਵਨ ਕਸ਼ਮੀਰ ਦੇ ਮਾਮਲੇ ਨੂੰ ਛੱਡਣ ਲਈ ਤਿਆਰ ਸੀ। ਉਹਨੇ ਕਿਹਾ ਜੀ ਕਸ਼ਮੀਰ ਆਲਰੇਡੀ ਤੁਹਾਡੇ ਕੋਲ ਹੈ, ਅਸੀਂ ਹੁਣ ਨਹੀਂ ਹੈ ਤੇ ਅਸੀਂ ਨੋ ਵਾਰ ਪੈਕਟ ਜਿਹੜਾ ਉਹ ਕਰਦੇ। ਔਰ ਉਹਨੇ ਕਿਹਾ ਜੀ ਜਦੋਂ ਇੰਦਰਾ ਗਾਂਧੀ ਗਈ ਹੈ ਅਮਰੀਕਾ ਦੇ ਦੌਰੇ ਤੇ ਆਈ, ਉਦੋਂ ਜਾਣ ਲੱਗਿਆ ਉਹਨੇ ਮੈਨੂੰ ਕਿਹਾ ਵੀ ਤੂੰ ਕਰ ਲੈ ਫਾਈਨਲ।
ਔਰ ਇਹਦੇ ਮੁਤਾਬਕ ਮਈ ਮਹੀਨੇ ਤੱਕ ਜਿਹੜੀ ਸਿਚੁਏਸ਼ਨ ਹੈ ਉਹ ਬਿਲਕੁਲ ਡਰਾਫਟ ਤਿਆਰ ਹੋ ਗਿਆ ਸੀ ਪਾਕਿਸਤਾਨ ਕਸ਼ਮੀਰ ਤੇ ਕਲੇਮ ਛੱਡਣ ਨੂੰ। ਹੁਣ ਜੇ ਮਈ ਮਹੀਨੇ ਤੱਕ ਇਹ ਸਿਚੁਏਸ਼ਨ ਚੱਲ ਰਹੀ ਸੀ ਤੇ ਕਿਹੜੇ ਵੇਲੇ ਪਾਕਿਸਤਾਨ ਨੇ ਭਿੰਡਰਾਂ ਵਾਲਿਆਂ ਨੂੰ ਜਾਂ ਜਨਰਲ ਸੁਬੇਗ ਸਿੰਘ ਨੂੰ ਖੜਾ ਕੀਤਾ? ਫਿਰ ਇਹਦੇ ਕਹਿਣ ਦੇ ਮੁਤਾਬਕ ਕਿ ਵੀ ਉਹ ਜਿਹੜਾ ਡਰਾਫਟ ਫਾਈਨਲ ਹੋਇਆ ਉਦੋਂ ਪਾਕਿਸਤਾਨ ਦਾ ਫੋਰਨ ਮਿਨਿਸਟਰ ਸਾਹਿਬਜ਼ਾਦਾ ਯਾਕੂਬ ਖਾਨ ਸੀ, ਉਹ ਅਮਰੀਕਾ ਆਇਆ ਸੀ, ਉਹਨੂੰ ਉਹ ਡਰਾਫਟ ਭੇਜਿਆ ਤੇ ਉਹਨੇ ਕਾਂਗਰਸਮੈਨਾਂ ਨੂੰ ਦਿਖਾਇਆ, ਕੁਝ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ, ਉਹਨਾਂ ਨੇ ਕਿਹਾ ਜੀ ਇਹ ਤਾਂ ਤੁਸੀਂ ਇਹ ਕੀ ਲੱਗੇ ਹੋ ਕਰਨ, ਇਹ ਮਤ ਕਰੋ। ਪਰ ਉਹਨੇ ਕਿਹਾ ਵੀ ਇਹਦੇ ਨਾਲੋਂ ਵੀ ਅਹਿਮ ਫੈਕਟਰ ਇਹ ਹੈ ਕਿ ਪੰਜਾਬ ਦੇ ਵਿੱਚ ਇੱਕਦਮ ਜੂਨ ਦੇ ਮਹੀਨੇ 'ਚ ਜਿਹੜਾ ਉਹ ਸਿੱਖ ਫੈਕਟਰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਮਾਂਡ ਥੱਲੇ ਆ ਗਿਆ ਔਰ ਜ਼ਿਆਉਲ ਹੱਕ ਨੂੰ ਲੱਗਾ ਕਿ ਜੀ ਹੁਣ ਇੰਡੀਆ ਨੂੰ ਐਮਬੈਰਸ ਕਰਨ ਦਾ ਮੌਕਾ ਹੈ ਔਰ ਉਹ ਉਸ ਟ੍ਰੀਟੀ ਤੋਂ ਫਿਰ ਗਏ। ਹੁਣ ਮੈਂ ਇਹਨੂੰ ਥੋੜਾ ਜਿਹਾ ਇਹਨੂੰ ਓਰੀਜਨਲ ਪੜਾਂਗਾ, ਫਿਰ ਮੈਂ ਇਹਦੇ ਤੇ ਦਿਆਂਗਾ ਆਪਣਾ ਕਿ ਵੀ ਇਹਦੇ ਚੋਂ ਹੁਣ ਇਸ ਲੈਵਲ ਦਾ ਬੰਦਾ ਜਿਹੜਾ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ, ਫੋਰਨ ਸੈਕਟਰੀ ਸੀ, ਉਹਨੇ ਫੁੱਲੀ ਆਥੋਰਾਈਜ਼ ਕੀਤਾ ਪਾਕਿਸਤਾਨ ਨਾਲ ਗੱਲਬਾਤ ਕਰੋ। ਜੇ ਮਈ ਮਹੀਨੇ 'ਚ ਮਈ 84 'ਚ ਇਹ ਤਿਆਰ ਹੋ ਕੇ ਬੈਠੇ ਸੀ ਡਰਾਫਟ ਲੈ ਕੇ ਨੋ ਵਾਰ ਪੈਕਟ ਦਾ ਔਰ ਜ਼ਿਆਉਲ ਹੱਕ ਕਸ਼ਮੀਰ ਸਰੈਂਡਰ ਕਰਨ ਨੂੰ ਤਿਆਰ ਸੀ ਤੇ ਪਾਕਿਸਤਾਨ ਕਿਹੜੇ ਵੇਲੇ ਮਦਦ ਕਰ ਰਿਹਾ ਸੀ ਜਾਂ ਕੀ ਉਦੋਂ ਤੱਕ ਇਹਨਾਂ ਨੂੰ ਪਤਾ ਨਹੀਂ ਸੀ ਵੀ ਕੋਈ ਪਾਕਿਸਤਾਨ ਮਦਦ ਕਰ ਰਿਹਾ? ਔਰ ਦੂਸਰਾ ਫੈਕਟਰ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਹਮੇਸ਼ਾ ਹੀ ਕਸ਼ਮੀਰੀਆਂ ਦੀ ਆਜ਼ਾਦੀ ਦੀ ਸਪਿਰਿਟ ਨੂੰ ਐਡਮਾਇਰ ਕਰਦੇ ਹਾਂ, ਕਿਸ ਤਰੀਕੇ ਨਾਲ ਉਹ ਅੱਗੇ ਵਧ ਰਹੇ ਨੇ, ਪਰ ਇੱਕ ਗੱਲ ਜ਼ਰੂਰ ਹੈ ਕਿ ਭਾਈ ਜੇ ਇਹਦੇ ਤੇ ਯਕੀਨ ਕੀਤਾ ਜਾਏ ਜੋ ਇਹ ਰਸਗੋਤਰਾ ਕਹਿੰਦੇ, ਫਿਰ ਤਾਂ ਜੇ ਪਾਕਿਸਤਾਨ ਨੇ ਕਸ਼ਮੀਰ ਸਰੈਂਡਰ ਕਰ ਦੇਣਾ ਸੀ ਆਲਮੋਸਟ ਉਸ ਨੋ ਵਾਰ ਪੈਕਟ ਦੇ ਥੱਲੇ, ਫਿਰ ਤਾਂ ਇਹਨਾਂ ਨੂੰ ਸ਼ੁਕਰਗੁਜ਼ਾਰ ਹੋਣੇ ਚਾਹੀਦਾ ਹੈ ਕਿ ਸਿੱਖ ਮੂਵਮੈਂਟ ਦੀ ਬਦੌਲਤ ਕਸ਼ਮੀਰ ਦਾ ਇਸ਼ੂ ਜਿਹੜਾ ਉਹ ਵਾਪਸ ਸੈਂਟਰਲ ਸਟੇਜ ਤੇ ਰਿਹਾ, ਅਦਰਵਾਈਜ਼ ਪਾਕਿਸਤਾਨ ਨੇ ਡੰਪ ਕਰਨਾ ਸੀ। ਸੋ ਹੁਣ ਔਰ ਟ੍ਰਿਬਿਊਨ ਦੀ ਸਟੋਰੀ ਹੈ ਔਰ ਦੀ ਹੈਡਲਾਈਨ ਦਿੱਤੀ ਹੋਈ ਹੈ ਕਿ ਵੀ US ਨੈਕਸਟ ਇੰਡੀਆ ਪਾਕ ਪੀਸ ਟ੍ਰੀਟੀ 1984 ਨੈਕਸਟ ਹੁੰਦਾ ਹੈ, ਉਹਨੇ ਖਤਮ ਕਰਤੀ, ਨਕਾਰ ਦਿੱਤੀ। ਔਰ ਉਹਨੇ in his autobiography A Life in Diplomacy, Rasgotra, who was foreign secretary from 1982 to 1985 and is now in his 90s, recalled that ahead of his visit to Islamabad, then Prime Minister Indira Gandhi, who was leaving on a visit to US, gave him a free hand, telling him, exact word ne, you know it all and you can talk to them about any subject they want to talk about, including Kashmir and the no war pact they are so keen on. She only wanted to know if there is a grain of sincerity in general. ਉਹਨੇ ਕਿਹਾ ਜੀ, ਇੰਦਰਾ ਗਾਂਧੀ ਨੇ ਕਿਹਾ ਤੁਹਾਨੂੰ ਪਤਾ ਹੀ ਹੈ, ਰਸਗੋਤਰੇ ਨੂੰ ਕਿਹਾ ਵੀ ਉਹ ਨੋ ਵਾਰ ਪੈਕਟ ਕਰਨਾ ਚਾਹੁੰਦੇ ਨੇ, ਕਸ਼ਮੀਰ ਦਾ ਵੀ ਤੁਸੀਂ ਜੋ ਵੀ ਹੈ ਤੁਹਾਨੂੰ ਫੁੱਲ ਅਥਾਰਟੀ ਹੈ ਕਰ ਲਓ। ਹੁਣ ਉਹ ਆਪਣੀ ਮੀਟਿੰਗ ਦੱਸਦਾ ਹੈ ਜ਼ਿਆਉਲ ਹੱਕ ਨਾਲ। Rasgotra called on him at the President House in Islamabad. President Zia, with the humility and charm he was known for, was standing in the veranda close to where he would get out of the car and welcomed him with a big hug. ਉਹਨੇ ਕਿਹਾ ਜੀ ਜ਼ੀਆ ਜਿਹੜਾ ਬੜਾ ਸਮਾਈਲ ਰਹਿੰਦੀ ਸੀ ਉਹਦੇ ਚਿਹਰੇ ਤੇ ਔਰ ਬੜਾ ਚਾਰਮਿੰਗ, ਉਹ ਉੱਥੇ ਖੜਾ ਵੇਟ ਕਰ ਰਿਹਾ ਸੀ ਜਦੋਂ ਕਾਰ ਚੋਂ ਮੈਂ ਨਿਕਲਿਆ। ਰਸਗੋਤਰਾ ਕਹਿੰਦਾ ਉਹਨੇ ਮੈਨੂੰ ਗਲਵਕੜੀ 'ਚ ਲੈ ਲਿਆ, ਬਿਗ ਹਗ। During the talks to India's willingness to talk about Kashmir, Zia's response was noteworthy. ਉਹ ਕਹਿੰਦਾ ਜਦੋਂ ਮੈਂ ਆਫਰ ਕੀਤੀ ਕਿ ਜੀ ਅਸੀਂ ਕਸ਼ਮੀਰ ਬਾਰੇ ਵੀ ਗੱਲ ਕਰਨ ਨੂੰ ਤਿਆਰ ਹਾਂ, ਤੇ ਉਹਨੇ ਕਿਹਾ ਜੋ ਜ਼ੀਆ ਨੇ ਕਿਹਾ ਉਹ ਬੜਾ ਖਾਸ ਹੈ। ਰਸਗੋਤਰਾ ਸਾਹਿਬ, what is there to talk about Kashmir? ਇਹ ਹੁਣ ਜ਼ਿਆਉਲ ਹੱਕ ਕਹਿ ਰਿਹਾ ਇਹਦੇ ਮੁਤਾਬਕ ਕਿ ਰਸਗੋਤਰਾ ਜੀ ਕਸ਼ਮੀਰ ਵਾਲੇ ਕਿਹੜੀ ਗੱਲ ਕਰਨ ਵਾਲੀ ਹੈ? You have Kashmir and we cannot take it. ਕਸ਼ਮੀਰ ਤੁਹਾਡਾ ਹੈ, ਅਸੀਂ ਤਾਂ ਲੈ ਨਹੀਂ ਸਕਦੇ। I want you and Pakistani Foreign Secretary Niaz Naik to work on a treaty of peace and good neighborliness, including a no war pact. ਉਹਨੇ ਕਿਹਾ ਜੀ ਮੈਂ ਇਹਦਾ ਪਾਕਿਸਤਾਨ ਦੇ ਫੋਰਨ ਸੈਕਟਰੀ ਦਾ ਨਾਮ ਨਿਆਜ਼ ਨਾਇਕ ਸੀ ਉਦੋਂ, ਕਿ ਜੀ ਤੁਸੀਂ ਆਪਸ 'ਚ ਗੱਲਬਾਤ ਕਰੋ ਔਰ ਨੋ ਵਾਰ ਪੈਕਟ ਕਰੋ ਕਿ ਵੀ ਭਾਰਤ ਪਾਕਿਸਤਾਨ ਕਦੇ ਜੰਗ ਨਹੀਂ ਕਰਨਗੇ। He quoted the Pakistani president as saying, he said progress was made in discussions on the agreement to the extent that in March 1984, Naik proposed that the Indian draft of Treaty of Peace and Friendship and Pakistan's draft of No War Pact should be merged. By May 1984, there was full agreement on all 6 or 7 clauses in the draft treaty's preamble and on 9 of the 11 articles of the treaty's operative part, and both sides reached an agreement on these two. ਹੁਣ ਮਈ 1984 'ਚ ਇੰਡੀਆ ਔਰ ਪਾਕਿਸਤਾਨ ਦੇ ਫੋਰਨ ਸੈਕਟਰੀ ਜਿਹੜੇ ਨੇ ਉਹਨਾਂ ਦੀ ਸਹਿਮਤੀ ਹੋ ਗਈ, ਉਹਨੇ ਕਲੌਜ਼ ਦਿੱਤੇ ਨੇ, ਉਹਨਾਂ ਦੇ ਇਧਰਲੇ ਉਹ ਸਹਿਮਤ ਹੋ ਗਏ, ਇਧਰਲੇ ਉਹ ਹੋ ਗਏ ਔਰ ਅਸੀਂ
ਜਿਹੜਾ ਬਿਲਕੁਲ ਤਿਆਰ ਸੀ, ਇਧਰੋਂ ਟ੍ਰੀਟੀ ਔਰ ਉਧਰੋਂ ਨੋ ਵਾਰ ਪੈਕਟ ਦੋਨੋਂ ਹੀ। ਜੀ Accordingly, Naik announced in the final plenary meeting of delegations that on clause 4th and 5th, he and I had reached an understanding to which he would obtain the president's approval on his return from the UAE, and we would all meet in Delhi in July to initial or sign the treaty, but the July meeting never took place. ਉਹਨੇ ਕਿਹਾ ਜੀ ਯੂਨਾਈਟਿਡ ਅਰਬ ਐਮੀਰੇਟਸ ਦੇ ਗਿਆ ਸੀ ਦੌਰੇ ਤੇ ਪ੍ਰੈਜ਼ੀਡੈਂਟ, ਉਹਨੇ ਕਿਹਾ ਜੀ ਉਹ ਵਾਪਸ ਆ ਜਾਏਗਾ ਔਰ ਅਸੀਂ ਜੁਲਾਈ ਦੇ ਵਿੱਚ ਇਹ ਫਾਈਨ, ਇਹਦਾ ਮਤਲਬ ਹੈ ਕਿ ਜੁਲਾਈ ਦੇ ਵਿੱਚ ਪਾਕਿਸਤਾਨ ਨੇ ਕਸ਼ਮੀਰ ਦਾ ਸਰੈਂਡਰ ਕਰ ਦੇਣਾ ਸੀ ਔਰ ਭਾਰਤ ਦੇ ਨਾਲ ਨੋ ਵਾਰ ਜਿਹੜਾ ਪੈਕਟ ਹੋ ਜਾਣਾ ਸੀ, ਟ੍ਰੀਟੀ ਹੋ ਜਾਣੀ ਸੀ। According to Rasgotra, there were two reasons why Zia changed his mind, and the primary one was the advice of his American well-wishers. ਉਹਨੇ ਕਿਹਾ ਜੀ ਉਹਨੇ ਮਾਈਂਡ ਫਿਰ ਕਿਉਂ ਚੇਂਜ ਕਰ ਲਿਆ, ਤਾਂ ਉਹਨੇ ਕਿਹਾ ਜੀ ਅਮਰੀਕਾ ਜਿਹੜੇ ਉਹਦੇ ਦੋਸਤ ਸੀ ਉਹਨਾਂ ਨੇ ਉਹਨੂੰ ਮੁਕਰਾ ਦਿੱਤਾ। ਔਰ ਇਹ ਕਹਿੰਦਾ while awaiting the president's return from the UAE, Naik had telephoned the text to Foreign Minister Sahibzada Yaqub Khan, who was on a visit to Washington, D.C. Khan took the text around his friends in the Senate Foreign Relations Committee and Foreign Affairs Committee of the House Representatives, who strongly advised him against signing a treaty to that kind with India. ਉਹਨੇ ਕਿਹਾ ਜੀ ਉਹਨੇ ਸਾਹਿਬਜ਼ਾਦਾ ਯਾਕੂਬ ਖਾਨ ਨੇ ਸੈਨੇਟ ਦੇ ਨੂੰ ਔਰ ਉਹਨਾਂ ਨੇ ਕਿਹਾ ਨਾ ਇਹ ਨਾ ਸਾਈਨ ਕਰਨਾ, ਇਹ ਡਰਾਮੇਬਾਜ਼ੀਆਂ, ਅਮਰੀਕਾ ਤਾਂ ਚਾਹੁੰਦਾ ਵੀ ਮਗਰੋਂ ਲੱਥਣ, ਦੋਨੋਂ ਹੀ ਜਿਹੜੇ ਨੇ ਇਹ ਕਿਸ ਕਿਸਮ ਦਾ ਆਪਸੀ ਰਿਸਪੌਂਸਿਬਲ ਪਾਰਟ ਹੈ ਜੀ। ਰਸਗੋਤਰਾ ਸੈਡ ਹੀ ਲਰਨਡ, ਫਿਰ ਉਹਨੇ ਕਿਹਾ ਜੀ ਇਹ ਮੈਨੂੰ ਕਿੱਥੋਂ ਪਤਾ ਲੱਗਾ, ਪਰ ਜਿਹੜੀ ਮੋਸਟ ਇੰਪੋਰਟੈਂਟ ਗੱਲ ਜੂਨ 84 ਦੇ ਹਵਾਲੇ ਨਾਲ ਵੀ ਇਹਨੇ ਮੈਂਸ਼ਨ ਕੀਤੀ। The other reason was India's troubles in Punjab. ਉਹਨੇ ਕਿਹਾ ਜੀ ਜਿਹੜੀ ਪਾਕਿਸਤਾਨ ਮੁੱਕਰ ਗਿਆ ਉਹ ਪੰਜਾਬ ਦੇ ਵਿੱਚ ਟਰਬਲ ਸੀ, in which General Zia saw an opportunity to weaken India by supporting a violent secessionist campaign by Sikh extremist groups led by Jarnail Singh Pindranwale, said Rasgotra. ਹੁਣ ਇਹਦਾ ਮਤਲਬ ਇਹ ਹੈ ਕਿ ਜੁਲਾਈ ਦੇ ਵਿੱਚ ਸਾਈਨ ਕਰਨ ਜਾ ਰਿਹਾ, ਉਦੋਂ ਤੱਕ ਭਿੰਡਰਾਂ ਵਾਲਿਆਂ ਨਾਲ ਕੋਈ ਰਾਬਤਾ ਨਹੀਂ ਸੀ। ਜੇ ਇਹਨਾਂ ਦਾ ਰਾਬਤਾ ਜਾਂ ਪਾਕਿਸਤਾਨ ਦਾ ਕਿਸੇ ਲੈਵਲ ਤੇ ਹੁੰਦਾ ਈਵਨ ਇਹਦੇ ਅਕੋਰਡਿੰਗਲੀ, ਫਿਰ ਉਹਨਾਂ ਨੇ ਨੋ ਵਾਰ ਪੈਕਟ ਥੋੜੀ ਸਾਈਨ ਕਰਨਾ ਸੀ ਜੀ। ਸੋ ਇਹ ਗੱਲ ਜਿਹੜੀ, ਔਰ ਫਿਰ ਉਹਨੇ ਕਿਹਾ ਕਿ ਜੀ ਜਦੋਂ ਉਹਨੇ ਫਿਰ ਇੰਦਰਾ ਗਾਂਧੀ ਨੂੰ ਕਿਹਾ ਜੀ ਹੁਣ ਤਾਂ ਗੱਲ ਵਿਗੜ ਗਈ ਔਰ ਇਹ ਗੱਲ ਕਿਸੇ ਕੰਢੇ ਨਹੀਂ ਲੱਗੀ। ਸੋ ਮੈਂ ਇਸ ਕਿਸਮ ਦੀਆਂ ਜਿਹੜੀਆਂ ਡਿਵੈਲਪਮੈਂਟਸ ਔਰ ਲਿਖਤਾਂ ਨੇ ਇਹਨਾਂ ਤੇ ਅੱਖ ਰੱਖਦਾ ਇਹ ਦੱਸਣ ਦੇ ਲਈ ਵੀ ਕਿਵੇਂ ਝੂਠਾ ਪ੍ਰੋਪੇਗੈਂਡਾ ਇਹ ਕਰਦੇ ਨੇ ਪਾਕਿਸਤਾਨ ਨੂੰ ਬਦਨਾਮ ਕਰਨ ਲਈ, ISI ਨੂੰ, ਕਿ ਮਈ ਦੇ ਵਿੱਚ ਤਾਂ ਤੁਸੀਂ ਡਰਾਫਟ ਤਿਆਰ ਕਰਕੇ ਬੈਠੇ ਹੋ, ਪ੍ਰੈਜ਼ੀਡੈਂਟ ਦੀ ਨੂੰ ਵੇਟ ਕਰ ਰਹੇ ਹੋ ਕਿ ਜੁਲਾਈ 'ਚ ਸਾਈਨ ਕਰਨਾ ਕਿ ਕਸ਼ਮੀਰ ਦਾ ਮਾਮਲਾ ਖਤਮ, ਨੋ ਵਾਰ ਪੈਕਟ ਔਰ ਪਰਮਾਨੈਂਟ ਟ੍ਰੀਟੀ, ਤੇ ਕਿਹੜੇ ਵੇਲੇ ਪਾਕਿਸਤਾਨ ਦੇ ਵਾਇਰਲੈਸ ਸੈੱਟ ਅੰਦਰ ਆਏ ਹੋਏ ਸੀ, ਕਿਹੜੇ ਵੇਲੇ ਪਾਕਿਸਤਾਨ ਦੇ ਹਥਿਆਰ ਆਏ ਸੀ, ਕਿਹਦੇ ਨਾਲ ਜਨਰਲ ਸੁਬੇਗ ਸਿੰਘ ਦਾ ਰਾਬਤਾ ਸੀ। ਜੇ ਇਹ ਡਿਵੈਲਪਮੈਂਟਸ ਹੁੰਦੀਆਂ ਤਾਂ ਫਿਰ ਤੁਹਾਡਾ ਫੋਰਨ ਸੈਕਟਰੀ ਜਿਹੜਾ ਰਸਗੋਤਰਾ ਉੱਥੇ ਜਾ ਕੇ ਨੋ ਵਾਰ ਪੈਕਟ ਨਾ ਸਾਈਨ ਕਰ ਰਿਹਾ ਹੁੰਦਾ। ਸੋ ਇਹਨੂੰ ਕਹਿੰਦੇ ਨੇ ਵੀ ਇੰਨਾ ਝੂਠ ਬੋਲੋ, ਇੰਨਾ ਵੱਡਾ ਝੂਠ ਬੋਲੋ ਕਿ ਲੋਕਾਂ ਨੂੰ ਵੀ ਲੱਗਣ ਲੱਗ ਜਾਏ ਵੀ ਵਾਕਿਆ ਹੀ ਇਹ ਜਿਹੜਾ ਉਹ ਸੱਚ ਹੀ ਹੈ, ਇੰਨਾ ਝੂਠ ਥੋੜੀ ਹੋ ਸਕਦਾ। ਸੋ ਇਹ ਮੁੱਖ ਵਿਸ਼ਾ ਅੱਜ ਦਾ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।